ਅਗਲੀ ਦੀਪਕ ਜੀ ਆਪਾਂ ਗੱਲ ਕਰਦੇ ਹਾਂ ਸੁਖਬੀਰ ਦੀ ਗਾਂਧੀ ਦੇ ਵੱਲੋਂ ਤਾਰੀਫ, ਜਥੇਦਾਰ ਸਾਹਿਬ ਵੱਲੋਂ ਚੁਣੌਤੀ। ਬਿਲਕੁਲ ਇਹ ਬੜਾ ਅਹਿਮ ਪਹਿਲੂ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਸਮੇਂ ਬੜੇ ਵੱਖਰੇ ਤਰੀਕੇ ਨਾਲ ਵਿਚਰ ਰਹੇ। ਇੱਕ ਪਾਸੇ ਤਾਂ ਉਹਨਾਂ ਨੇ ਚੋਣ ਰੈਲੀਆਂ ਭਖਾਈਆਂ ਹੋਈਆਂ ਨੇ, ਉਹ ਹਲਕਾ ਦਰ ਹਲਕਾ ਚੋਣ ਰੈਲੀਆਂ ਕਰ ਰਹੇ ਨੇ। ਦੂਸਰਾ, ਉਹ ਜ਼ਿਆਦਾਤਰ ਉਮੀਦਵਾਰ ਵੀ ਨਾਲ ਦੇ ਨਾਲ ਐਲਾਨੀ ਜਾ ਰਹੇ ਨੇ। ਜਿੱਦਾਂ ਜਿੱਦਾਂ ਉਮੀਦਵਾਰ ਐਲਾਨ ਨੇ ਤਿੱਦਾਂ ਹੀ ਪੁਨਰ ਸਰਜੀਤ ਅਕਾਲੀ ਦਲ ਚ ਗਏ ਲੀਡਰਾਂ ਦੀਆਂ ਧੜਕਣਾਂ ਵੱਧ ਰਹੀਆਂ ਨੇ ਕਿ ਕਿਤੇ ਦੇਰ ਨਾ ਹੋ ਜਾਵੇ, ਜੇ ਅਸੀਂ ਲੀਡਰ ਗਏ ਜਾਂ ਤਾਂ ਟਿਕਟਾਂ ਨਾ ਵੰਡ ਹੋ ਜਾਣ ਸਾਰੀ। ਇਸ ਲਈ ਹੁਣ ਉਹ ਲਾਈਨ ਬੰਨੀ ਭੱਜੇ ਆ ਰਹੇ ਨੇ। ਪੁਨਰ ਸਰਜੀਤ ਵਾਲਾ ਤਾਂ ਕੰਮ ਵਿਗੜ ਚੁੱਕਿਆ। ਉਧਰੋਂ ਪਹਿਲਾਂ ਮੱਖਣ ਬਰਾੜ, ਜਥੇਦਾਰ ਤੋਤਾ ਸਿੰਘ ਦਾ ਮੁੰਡਾ, ਉਹ ਵਾਪਸ ਆ ਗਿਆ। ਬੇਸ਼ੱਕ ਉਹ ਪਹਿਲਾਂ ਵੀ ਚੋਣਾਂ ਲੜ ਚੁੱਕਿਆ, ਹਾਰ ਚੁੱਕਿਆ, ਪਰ ਇੱਧਰ ਵਾਪਸ ਆ ਗਿਆ। ਲਓ ਜੀ ਕਿ ਵੱਡੀ ਵਾਪਸੀ ਹੈ। ਫਿਰ ਇੱਥੋਂ ਬੀਬੀ ਪਰਮਜੀਤ ਕੌਰ ਲਾਂਡਰਾ ਹੋਰੀ SGPC ਮੈਂਬਰ ਰਹੇ ਨੇ ਮੋਹਾਲੀ ਤੋਂ, ਉਹ SGPC ਮੈਂਬਰ ਨੇ, ਮਤਲਬ ਉਹ ਵਾਪਸ ਆ ਗਏ ਹੁਣ। ਜਿਹੜਾ ਕਿ ਸੁਖਬੀਰ ਨਾਲ ਕਾਫੀ ਆਡਾ ਵੀ ਹੋਇਆ ਸੀ ਉਹਨਾਂ ਦਾ, ਜਦੋਂ ਮਹਿਲਾ ਵਿੰਗ ਦੇ ਪ੍ਰਧਾਨ ਲਾਉਣ ਦਾ ਮਾਮਲਾ ਆਇਆ ਸੀ ਤਾਂ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਮੈਂਬਰ ਵੀ ਨਹੀਂ ਹੈਗੀ ਅਕਾਲੀ ਦਲ, ਤੁਸੀਂ ਉਹਨੂੰ ਪ੍ਰਧਾਨ ਬਣਾਈ ਜਾਂਦੇ ਹੋ। ਸੋ ਇਸ ਲਈ ਉਹਨਾਂ ਨੇ ਪੁਨਰ ਸਰਜੀਤ ਦੀ ਮੈਂਬਰੀ ਦੇ ਵਿੱਚ ਬੜਾ ਰੋਲ ਨਿਭਾਇਆ ਸੀ। ਬੀਬੀ ਲਾਂਡਰਾ ਹੋਰਾਂ ਨੇ, ਉਹਨਾਂ ਨੂੰ ਵੀ ਵਾਪਸ ਲਿਆਂਦਾ ਗਿਆ, ਉਹ ਵੀ ਵਾਪਸ ਆ ਗਏ। ਤੇ ਹੁਣ ਇਸੇ ਲਾਈਨ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦਾ ਮੁੰਡਾ ਵੀ ਖੜਾ, ਪਰਮਿੰਦਰ ਢੀਂਡਸਾ, ਉਹਦੀ ਵੀ ਕਦੇ ਵੀ ਖਬਰ ਆ ਸਕਦੀ ਹੈ ਵਾਪਸੀ ਦੀ। ਇਸੇ ਚ ਸੁਰਜੀਤ ਸਿੰਘ ਬਰਨਾਲਾ ਦਾ ਮੁੰਡਾ ਵੀ ਖੜਾ ਹੈ ਨਾ, ਗਗਨਜੀਤ ਬਰਨਾਲਾ, ਉਹ ਵੀ ਕਦੇ ਵੀ ਵਾਪਸ ਆ ਸਕਦਾ ਹੈ। ਇਸੇ ਕਤਾਰ ਚ ਚੰਦੂ ਮਾਜਰਾ ਆਪਣੇ ਮੁੰਡੇ ਲੈ ਕੇ ਖੜਾ ਕਿ ਮੈਂ ਵੀ ਵਾਪਸ ਆਉਣ ਨੂੰ ਤਿਆਰ ਹੈ, ਉਹ ਵੀ ਕਦੇ ਵੀ ਵਾਪਸ ਆ ਸਕਦਾ। ਸੋ ਇਸ ਲਈ ਲਾਈਨ ਲੰਬੀ ਹੁੰਦੀ ਦਿਖਦੀ ਹੈ ਇੱਧਰ। ਪਰ ਸਵਾਲ ਇਹ ਵੀ ਹੈ ਕਿ ਜਿਹੜੇ ਸਿਧਾਂਤਾਂ ਨੂੰ ਲੈ ਕੇ ਤੁਸੀਂ ਅਕਾਲ ਤਖਤ ਸਾਹਿਬ ਤੇ ਗਏ ਸੀ ਤਾਂ ਤੁਸੀਂ ਇਹ ਕਹਿੰਦੇ ਸੀ ਕਿ ਸੁਖਬੀਰ ਬਾਦਲ ਪਰੇ ਹੋਵੇ, ਤੇ 2 ਦਸੰਬਰ ਵਾਲੇ ਹੁਕਮਨਾਮੇ ਤੋਂ ਤੁਸੀਂ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਉਹਦੇ ਅਨੁਸਾਰ ਨਹੀਂ ਚੱਲਿਆ। ਫਿਰ ਹੁਣ ਕੀ ਅਜਿਹਾ? ਇਹਦਾ ਮਤਲਬ ਸਿਧਾਂਤ ਕੁਛ ਨਹੀਂ ਹੁੰਦੇ, ਰਾਜਨੀਤਿਕ ਲਾਲਸਾਵਾਂ ਵੱਡੀਆਂ ਹੁੰਦੀਆਂ। ਤਾਂ ਤੁਹਾਨੂੰ ਲੱਗਿਆ ਕਿ ਉਹਨੂੰ ਹਟਾ ਕੇ ਸਾਡਾ ਰਾਜ ਹੋ ਜੂਗਾ। ਹੁਣ ਤੁਹਾਨੂੰ ਲੱਗਿਆ ਕਿ ਨਹੀਂ ਗੱਲ ਬਣ ਰਹੀ, ਕਿਉਂਕਿ ਅਗਲਾ ਤਾਂ ਆਪਣੇ ਪੈਸੇ ਦੇ ਦਮ ਤੇ, ਤਾਕਤ ਦੇ ਦਮ ਤੇ ਤੁਰਿਆ ਫਿਰ ਰਿਹਾ। ਪਰ ਸੁਖਬੀਰ ਬਾਦਲ ਆਪ ਹੀ ਹੁਣ 2 ਦਸੰਬਰ ਵਾਲਾ ਮਾਮਲਾ ਦੁਬਾਰਾ ਸਹੇੜ ਰਹੇ ਨੇ। ਉਹ ਕਹਿਣ ਲੱਗ ਪਏ ਜੀ ਕਿ ਮੇਰੇ ਖਿਲਾਫ ਸਾਜ਼ਿਸ਼ ਸੀ 2 ਦਸੰਬਰ ਨੂੰ। ਤਾਂ ਮੈਨੂੰ ਤਾਂ ਜਾਣ ਬੁੱਝ ਕੇ ਦਰਬਾਰ ਸਾਹਿਬ ਦੇ ਬਾਹਰ ਬਿਠਾਇਆ ਜੀ, ਨਿਹੱਥਾ ਬਿਠਾਤਾ ਜੀ, ਸੁਰੱਖਿਆ ਵੀ ਨਹੀਂ ਦਿੱਤੀ ਜੀ, ਮੇਰੇ ਤਾਂ ਜਾਨਲੇਵਾ ਹਮਲਾ ਹੋ ਗਿਆ ਜੀ, ਮੈਨੂੰ ਤਾਂ ਮਾਰਨ ਦੀ ਸਾਜ਼ਿਸ਼ ਸੀ। ਪਹਿਲੀ ਗੱਲ ਤਾਂ ਰਾਜਕਰਮਵੀਰ ਜੀ, ਜੇ ਸੁਖਬੀਰ ਬਾਦਲ ਨੂੰ ਇਹ ਲੱਗਦਾ ਕਿ ਮੇਰੇ ਖਿਲਾਫ ਸਾਜ਼ਿਸ਼ ਸੀ ਤੇ ਇਹ ਤਾਂ ਜਨਤਕ ਤੌਰ ਤੇ ਪਤਾ ਜੀ ਕਿ ਜਥੇਦਾਰ ਸਾਹਿਬ ਨੂੰ ਤਾਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਾਂਗ ਟਰੀਟ ਕਰਦੀ ਹੈ ਜੀ। ਤੇ ਸ਼੍ਰੋਮਣੀ ਕਮੇਟੀ ਜੇ ਜਥੇਦਾਰ ਲਾਉਂਦੀ ਹੈ ਤੇ ਸ਼੍ਰੋਮਣੀ ਕਮੇਟੀ ਤੇ ਕੰਟਰੋਲ ਸੁਖਬੀਰ ਬਾਦਲ ਦਾ। ਤੇ ਉਸ ਸਮੇਂ ਜਿਹੜੇ 5 ਸਿੰਘ ਸਾਹਿਬਾਨ ਸੀਗੇ, ਉਹਨਾਂ ਚ ਜੇ 3 ਜਥੇਦਾਰ ਵੀ ਸੀ ਤਾਂ ਉਹ ਲਾਏ ਕਿਹਨੇ ਸੀ? ਉਸ SGPC ਨੇ ਜਿਹਦਾ ਕੰਟਰੋਲ ਸੁਖਬੀਰ ਬਾਦਲ ਕੋਲ ਸੀ, ਤੁਹਾਡੇ ਕੋਲ। ਫਿਰ ਉਸ ਤੋਂ ਗਾਂਹ ਆ ਜਾਈਏ ਜੇ ਆਪਾਂ, ਹੁਣ ਜਿਵੇਂ ਸੁਖਬੀਰ ਬਾਦਲ ਹੋਰੀ ਇਹ ਕਹਿੰਦੇ ਨੇ ਕਿ ਜੀ ਮੈਨੂੰ ਸਾਜ਼ਿਸ਼ ਤਹਿਤ ਫਸਾਇਆ। ਬਈ ਤੁਸੀਂ ਹਾਂ ਕੀਤੀ, ਉੱਥੇ ਹਰੇਕ ਗੁਨਾਹ ਦੇ ਸਵਾਲ ਤੇ ਤੁਸੀਂ ਨਾ ਕਰ ਲੈਂਦੇ। ਸੰਗਤ ਦੇ ਵਿੱਚ ਤੁਸੀਂ ਕਹਿ ਦਿੰਦੇ ਕਿ ਮੈਂ ਗੁਨਾਹਗਾਰ ਨਹੀਂ ਹੈਗੇ। ਜਦ ਤੁਸੀਂ ਝੋਲੀ ਅੱਡ ਕੇ ਕਿਹਾ ਕਿ ਸਾਰੇ ਗੁਨਾਹ ਮੈਂ ਪਾਉਣਾ ਜੀ ਆਪਣੀ ਝੋਲੀ, ਪਾਰਟੀ ਪ੍ਰਧਾਨ ਦੇ ਨਾਤੇ ਮੇਰੀ ਜ਼ਿੰਮੇਵਾਰੀ ਬਣਦੀ ਸੀ। ਚਲੋ ਉਹ ਤੋਂ ਵੀ ਗਾਂਹ ਆ ਜਾਈਏ, ਤੁਸੀਂ ਗੁਰੂ ਦੇ ਘਰ ਵੀ ਗੁਰੂ ਦੀ ਛਤਰ ਛਾਇਆ ਨਹੀਂ ਮੰਨਦੇ। ਤੁਸੀਂ ਆਪਣੀ ਸੁਰੱਖਿਆ ਤੇ ਭਰੋਸਾ, ਗੁਰੂ ਤੇ ਭਰੋਸਾ ਨਹੀਂ ਤੁਹਾਨੂੰ। ਮੈਂ ਕਹਿੰਦਾ ਕੁਛ ਹੋ ਜਾਵੇ, ਜੇ ਤੁਸੀਂ ਉਸ ਦਰ ਤੇ ਬੈਠ ਕੇ, ਗੁਰੂ ਰਾਮਦਾਸ ਦੇ ਦਰ ਤੇ ਤੁਸੀਂ ਉੱਥੇ ਤੁਹਾਡੇ ਤੇ ਕੋਈ ਹਮਲਾ ਵੀ ਹੋ ਗਿਆ, ਉਹ ਇੱਕ ਕਾਨੂੰਨੀ ਪ੍ਰਕਿਰਿਆ ਵੱਖਰੀ ਹੈ। ਪਰ ਤੁਸੀਂ ਇਹ ਕਹਿਣ ਦਾ ਦਮ ਤਾਂ ਰੱਖਦੇ ਕਿ ਇਸ ਥਾਂ ਦੇ ਉੱਤੇ ਜੇ ਮੌਤ ਆ ਜਾਵੇ ਤਾਂ ਵਧੀਆ ਥਾਂ ਕੀ ਹੈ ਮੇਰੇ ਲਈ? ਆਉਣੀ ਤਾਂ ਹੈ ਹੀ ਆ ਨਾ ਇੱਕ ਦਿਨ। ਪਰ ਤੁਸੀਂ ਉਸ ਸਮੇਂ ਵੀ ਜੋ ਕਾਰਵਾਈਆਂ ਕਰਨੀਆਂ ਸੀ ਉਹ ਹੋਈਆਂ, ਪਰ ਅੱਜ ਇੰਨੀ ਦੇਰ ਬਾਅਦ ਇਹ ਮੁੱਦਾ ਚੁੱਕਣਾ ਕਿ ਜੀ ਮੈਨੂੰ ਮਾਰਨ ਦੀ ਸਾਜ਼ਿਸ਼ ਸੀ। ਕੀ ਸੁਖਬੀਰ ਬਾਦਲ ਨੂੰ ਕਿਸੇ ਨੇ ਭਰਮ ਪਾਤਾ ਕਿ ਇਹਦੇ ਨਾਲ ਤੁਹਾਡੇ ਪ੍ਰਤੀ ਲੋਕਾਂ ਦੀ ਸਿਮਥੀ ਆ ਜੂਗੀ, ਤੁਹਾਡੇ ਤੇ ਤਰਸ ਆ ਜੂਗਾ? ਤਰਸ ਬਣ ਗਿਆ ਸੀ ਉਸ ਦਿਨ ਜੇ ਸਾਰਾ ਕੁਝ ਉਵੇਂ ਮੰਨ ਕੇ ਲਾਂਭੇ ਹੋ ਕੇ ਰਹਿੰਦੇ। ਪਰ ਮੈਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਇਹ ਮੁੱਦਾ ਛੇੜ ਕੇ ਦੁਬਾਰਾ ਤੋਂ ਸਾਰੇ ਚੈਪਟਰ ਖੁਲਾ ਲੈਣਗੇ ਜੀ, ਜਿਹਦਾ ਫਾਇਦਾ ਫਿਰ ਕੱਲ ਨੂੰ ਸੱਤਾਧਾਰੀ ਧਿਰ ਲੈਣ ਨੂੰ ਫਿਰਦੀ ਆ। ਕਿਉਂਕਿ ਭਗਵੰਤ ਮਾਨ ਤਾਂ ਲਗਾਤਾਰ ਕਹਿ ਰਹੇ ਨੇ ਜੀ ਇਹਨਾਂ ਨੇ ਬੇਅਦਬੀਆਂ ਕਰਾਈਆਂ, ਇਹਨਾਂ ਨੇ ਚਿੱਟਾ ਬਕਵਾਇਆ, ਇਹ ਬਕਵਾਇਆ। ਸੁਖਬੀਰ ਬਾਦਲ ਨੇ ਚੈਲੰਜ ਕੀਤਾ ਭਗਵੰਤ ਮਾਨ ਨੂੰ ਕਿ ਵੀ ਜੇ ਤੂੰ ਕਹਿਣਾ ਮੈਂ ਬੇਅਦਬੀਆਂ ਕਰਾਈਆਂ, ਮੇਰੇ ਤੇ ਪਰਚਾ ਕਰ ਜੀ। ਤੇ ਇੱਧਰ ਧਰਮਵੀਰ ਗਾਂਧੀ ਸੁਖਬੀਰ ਬਾਦਲ ਦੀ ਤਾਰੀਫ ਚ ਆ ਗਏ। ਧਰਮਵੀਰ ਗਾਂਧੀ ਕਹਿੰਦੇ ਬਈ ਸੁਖਬੀਰ ਬਾਦਲ ਜਿਵੇਂ ਹੜ੍ਹਾਂ ਦੇ ਵਿੱਚ ਵਿਚਰਿਆ, ਸੁਖਬੀਰ ਬਾਦਲ ਜਿਵੇਂ ਹੁਣ ਮੀਂਹ ਦੀ ਮਾਰ ਕਰਕੇ ਕਿਸਾਨਾਂ 'ਚ ਵਿਚਰ ਰਿਹਾ ਹੈ, ਜਿਵੇਂ ਉਹ ਲੋਕਾਂ 'ਚ ਜਾ ਕੇ ਗੱਲ ਕਰ ਰਿਹਾ ਹੈ, ਉਹ ਧਰਾਤਲ ਤੇ ਫਿਰ ਰਿਹਾ, ਆਮ ਲੋਕਾਂ 'ਚ ਜਾਣ ਲੱਗਿਆ, ਉਹਨੇ ਉਹਦਾ ਗ੍ਰਾਫ ਉੱਪਰ ਚੱਕਿਆ। ਮੈਂ ਕਹਿੰਦਾ ਇਸ ਗੱਲ ਨੇ ਤਾਂ ਗ੍ਰਾਫ ਚੱਕਿਆ। ਜਿਵੇਂ ਭਗਵੰਤ ਮਾਨ ਰੋਜ਼ ਉਹਨੂੰ ਨਿਸ਼ਾਨੇ ਤੇ ਰੱਖ ਕੇ ਗੱਲ ਕਰਦਾ, ਉਹਦੇ ਨਾਲ ਵੀ ਅਕਾਲੀ ਦਲ ਦਾ ਸੁਖਬੀਰ ਬਾਦਲ ਦਾ ਗ੍ਰਾਫ ਉੱਪਰ ਜਾ ਰਿਹਾ। ਉਹ ਇਹੀ ਤਾਂ ਚਾਹੁੰਦੇ ਨੇ
ਕਿ ਮੁਕਾਬਲੇ 'ਚ ਆ ਜਾਣ ਤੇ ਚਾਰ ਧਿਰਾਂ 'ਚ ਵੋਟ ਵੰਡੀ ਜਾਵੇ। ਇਹੀ ਸੱਤਾਧਾਰੀ ਧਿਰ ਕੇਂਦਰ ਵਾਲੀ ਵੀ ਚਾਹੁੰਦੀ ਹੈ ਬੀਜੇਪੀ ਕੇ ਪੰਜਾਬ 'ਚ ਹੋ ਜਾਵੇ ਸਟ੍ਰੈਟਜੀ ਆ। ਪਰ ਕੀ ਸੁਖਬੀਰ ਸਿੰਘ ਬਾਦਲ ਸੱਚਮੁੱਚ ਗਰਾਊਂਡ ਦੀ ਮਜ਼ਬੂਤੀ ਹਾਸਲ ਕਰ ਰਹੇ ਨੇ ਜਾਂ ਆਪਣੇ ਹੀ ਵਰਕਰਾਂ 'ਚ ਵਿਚਰ ਰਹੇ ਨੇ? ਦੇਖੋ, ਜੇ ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗਦਾ ਤਾਂ ਉਹਦੇ ਕੋਲ ਗਈ ਵੋਟ ਅਕਾਲੀ ਕਾਂਗਰਸੀਆਂ ਦੀ ਸੀ ਨਾ, ਇਦਾਂ ਹੀ ਉਹ ਕਿਹਦੇ ਕੋਲ ਮੁੜ ਕੇ ਆਉਂਦੀ ਹੈ? ਜੇ ਸੁਖਬੀਰ ਕੋਲ ਮੁੜ ਕੇ ਆਉਂਦੀ ਹੈ ਤਾਂ ਮਜ਼ਬੂਤ ਹੋਣਾ ਰਾਜਨੀਤਿਕ ਤੌਰ ਤੇ ਵਾਜਬ ਹੈ, ਪਰ ਸਿਧਾਂਤਕ ਤੌਰ ਤੇ ਤੁਸੀਂ ਸਹੀ ਕਰ ਰਹੇ ਹੋ ਕਿ ਨਹੀਂ, ਇਹ ਸਵਾਲ ਤੁਹਾਡੇ ਮੂਹਰੇ ਖੜਾ ਰਹਿਣਾ। ਪੰਥਕ ਤੌਰ ਤੇ ਤੁਸੀਂ ਰਵਾਇਤਾਂ ਅਨੁਸਾਰ ਸਹੀ ਹੋ ਕਿ ਨਹੀਂ, ਇਹ ਸਵਾਲ ਖੜਾ ਰਹਿਣਾ, ਚਾਹੇ ਉਹ ਲੀਡਰ ਮੁੜ ਵੀ ਆਉਣ ਜਿਹਨਾਂ ਨੇ ਸਵਾਲ ਖੜੇ ਕੀਤੇ ਸੀ। ਹੁਣ ਇਸੇ ਪਹਿਲੂ ਦੇ ਵਿੱਚ ਜਦੋਂ ਸੁਖਬੀਰ ਬਾਦਲ ਇਹ ਕਹਿਣ ਲੱਗੇ ਕਿ ਮੇਰੇ ਖਿਲਾਫ ਸਾਜ਼ਿਸ਼ ਸੀ, ਮੈਨੂੰ ਮਰਾਉਣ ਦੀ, ਮੇਰੇ ਖਿਲਾਫ ਫੈਸਲਾ ਲੈਣ ਦੀ, ਮੈਨੂੰ ਫਸਾਉਣ ਦੀ, ਤਾਂ ਜਥੇਦਾਰ ਗਿਆਨੀ ਰਘੁਵੀਰ ਸਿੰਘ ਸਾਹਮਣੇ ਆਏ। ਹਾਂਜੀ, ਉਹਨਾਂ ਨੇ ਚੁਣੌਤੀ ਦਿੱਤੀ ਹੈ ਸੁਖਬੀਰ ਬਾਦਲ। ਉਹ ਕਹਿੰਦੇ ਵੀ ਅਸੀਂ ਤਾਂ ਸੀਗੇ ਉਸ ਸਮੇਂ ਜਥੇਦਾਰ, ਹੁਣ ਤਾਂ ਅਸੀਂ ਜਥੇਦਾਰ ਨਹੀਂ ਹੈ। ਹੁਣ ਵਾਲੇ ਜਥੇਦਾਰ ਸਾਹਿਬਾਨ ਨੂੰ ਕਹੋ ਕੇ ਬੁਲਾ ਲੈਣ ਮੀਟਿੰਗ। ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਪੰਜ ਸਿੰਘ ਸਾਹਿਬਾਨਾਂ ਵੱਲੋਂ ਤੁਹਾਨੂੰ ਵੀ ਸੱਦ ਲਿਓ, ਸਾਨੂੰ ਵੀ ਸੱਦ ਲਿਓ, ਸੰਗਤ 'ਚ ਬੈਠਾਂਗੇ, ਉਵੇਂ ਹੀ ਸਾਰਾ ਕੁਝ ਹੋਵੇ ਤੇ ਉੱਥੇ ਸਾਬਤ ਕਰ ਦਿਓ ਕਿ ਹਾਂ ਤੁਸੀਂ ਝੂਠੇ ਨਹੀਂ ਸੀਗੇ। ਕਹਿੰਦੇ ਕਿ ਸਾਬਤ ਕਰੋ ਕਿ ਹਾਂ ਤੁਹਾਡੇ ਖਿਲਾਫ ਸਾਜ਼ਿਸ਼ ਸੀ, ਆਜੋ ਕਹਿੰਦੇ। ਸਹੀ। ਸੋ ਇਸ ਲਈ ਉਹਨਾਂ ਨੇ ਸਿੱਧਾ ਚੈਲੰਜ ਕੀਤਾ। ਹੁਣ ਦੇਖਣ ਵਾਲੀ ਗੱਲ ਹੈ ਕਿ ਸੁਖਬੀਰ ਬਾਦਲ ਨੂੰ ਚੈਲੰਜ ਕਬੂਲ ਕਰਦੇ ਕਿ ਨਹੀਂ। ਮੈਨੂੰ ਲੱਗਦਾ ਹੁਣ ਉਹਦੀ ਅਣਦੇਖੀ ਕਰਨਗੇ ਸੁਖਬੀਰ ਬਾਦਲ। ਪਰ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜੇ ਕੋਈ ਵਿਚਰ ਰਿਹਾ ਤਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਿਹੜੀ ਦਿਖਦੀ ਹੈ। ਬੀਜੇਪੀ ਅਦ੍ਰਿਸ਼ ਰੂਪ ਦੇ ਵਿੱਚ ਬਹੁਤ ਕੰਮ ਕਰ ਰਹੀ ਹੈ। ਕਾਂਗਰਸ ਦੇ ਆਪਣੇ ਆਪਣੇ ਹਲਕੇ 'ਚ ਤਾਂ ਲੀਡਰ ਲੱਗੇ ਨੇ ਆਪਣੀ ਆਪਣੀ ਚੋਣ ਜਿੱਤਣ ਲਈ, ਪਰ ਪਾਰਟੀ ਦੀ ਮਜ਼ਬੂਤੀ ਲਈ ਅਜੇ ਕਾਂਗਰਸ ਪੈਰਤਨਾ ਨਹੀਂ ਕਰਦੀ ਦਿਖਦੀ। ਉਹ ਦੇਖਦੀ ਹੈ ਕਿ ਨਵਾਂ ਪ੍ਰਧਾਨ ਬਣ ਕੇ ਆ ਜਾਵੇ, ਸ਼ਾਇਦ ਨਵਾਂ ਵਿਰੋਧੀ ਦਾ ਲੀਡਰ ਬਣ ਕੇ ਆ ਜਾਵੇ, ਸ਼ਾਇਦ ਮੁੱਖ ਮੰਤਰੀ ਦਾ ਕੋਈ ਚਿਹਰਾ ਲਾਉਣ ਦੇਣ। ਵੈਸੇ ਕੱਲ ਵੀ ਮੈਨੂੰ ਪਤਾ ਲੱਗਿਆ ਕਿ ਰਾਹੁਲ ਗਾਂਧੀ ਨੇ ਦੇਸ਼ ਭਰ ਦੇ ਜਿਹੜੇ SCBC ਲੀਡਰ ਨੇ ਉਹਨਾਂ ਦੀ ਮੀਟਿੰਗ ਕੀਤੀ। ਉਹਨਾਂ 'ਚ ਡਾਕਟਰ ਅਮਰ ਸਿੰਘ ਵੀ, ਉਹਨਾਂ ਦੇ ਵਿੱਚ ਚੰਨੀ ਵੀ ਤੇ ਪੰਜਾਬ ਦੇ ਲੀਡਰ ਵੀ ਸ਼ਾਮਲ ਸੀਗੇ। ਸੋ ਇਸ ਲਈ ਕਾਂਗਰਸ ਉਸ ਪਲੇਟਫਾਰਮ ਤੇ ਤਾਂ ਕੋਈ ਕੰਮ ਕਰ ਰਹੀ ਹੋਵੇ ਦੇਸ਼ ਪੱਧਰ ਦੇ ਉੱਤੇ, ਪਰ ਪੰਜਾਬ ਪੱਧਰ ਤੇ ਉਵੇਂ ਕੰਮ ਨਹੀਂ ਕਰਦੀ ਦਿਖਦੀ। ਇਸ ਲਈ ਕਾਂਗਰਸੀ ਸਮਰਥਕਾਂ ਨੂੰ ਫਿਕਰ ਤਾਂ ਹੈਗਾ, ਪਰ ਸੁਖਬੀਰ ਬਾਦਲ ਤੇ ਭਗਵੰਤ ਮਾਨ ਹੋਰੀ ਇੱਕ ਗੇੜਾ ਪੂਰਾ ਪੰਜਾਬ ਦਾ ਦੇ ਕੇ ਫਿਰ ਦੁਬਾਰਾ ਚੋਣ ਪਿੜ 'ਚ ਦੁਬਾਰਾ ਆਉਣ ਲਈ ਵੀ ਤਿਆਰ ਰਹੇ। ਦੀਪਕ ਜੀ, ਇੱਥੇ ਵੀ ਚੀਜ਼ ਦਾ ਥੋੜਾ ਨਤਾਰਾ ਕਰਿਓ, ਦੱਸਿਓ ਵੀ ਜਿੱਦਾਂ ਤੁਸੀਂ ਇਹਦੇ ਵਿੱਚ ਇੱਕ ਗੱਲ ਕਹੀ ਵੀ ਕੀ ਇਹ ਆਪਣੇ ਵਰਕਰਾਂ 'ਚ ਘੁੰਮ ਰਹੇ ਆ ਜਾਂ ਵਾਕਈ ਲੋਕਾਂ ਦੇ ਵਿੱਚ ਇਹਨਾਂ ਦੀ ਭੱਲ ਵੱਧ ਰਹੀ ਆ, ਇਹ ਇੱਕ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਕੀ ਲੋਕ ਮੌਜੂਦਾ ਸਰਕਾਰ ਤੋਂ ਇੰਨੇ ਦੁਖੀ ਆ ਵੀ ਜਿਨ੍ਹਾਂ ਦੇ ਉੱਤੇ ਦੋਸ਼ ਆ ਬੇਅਦਬੀਆਂ ਦੇ, ਜਿਨ੍ਹਾਂ ਨੇ ਉਹ ਜਿਹੜੀਆਂ ਗਲਤੀਆਂ ਆਪਣੀ, ਜਿੱਦਾਂ ਤੁਸੀਂ ਕਿਹਾ ਵੀ ਝੋਲੀ ਪਵਾਈਆਂ, ਫਿਰ ਉਹਨਾਂ ਦੇ ਵੱਲ ਨੂੰ ਉਲਰਨਾ ਪੈ ਰਿਹਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਮੌਜੂਦਾ ਸਰਕਾਰ ਝੂਠ ਬਹੁਤ ਬੋਲਦੀ ਹੈ। ਮੌਜੂਦਾ ਸਰਕਾਰ ਲੋਕਾਂ ਨੂੰ ਆਪ ਦਮ ਭਰ ਕੇ ਕਹਿਣਾ ਜਚਾਉਣਾ ਚਾਹੁੰਦੀ ਹੈ ਕਿ ਅਸੀਂ ਆਹ ਕੁਛ ਕਰਤਾ, ਲੋਕ ਨਹੀਂ ਕਹਿ ਪਾ ਰਹੇ ਅਜੇ ਵੀ। ਤੁਹਾਡੇ ਵਰਕਰ ਜਦੋਂ ਉੱਠ ਕੇ ਤੁਹਾਡੇ ਮੂੰਹ ਤੇ ਕਹਿਣ ਲੱਗ ਜਾਣ ਕਿ ਸਾਡੇ ਮੁਹੱਲੇ 'ਚ ਚਿੱਟਾ ਵਿਕਦਾ ਜੀ, ਪੁਲਿਸ ਬਕਵਾਉਂਦੀ ਹੈ ਜੀ, ਇਹਦਾ ਮਤਲਬ ਮੁੱਖ ਮੰਤਰੀ ਜੇ ਇਹ ਕਹਿ ਦੇਵੇ ਕਿ ਮੈਂ ਬਦਲੀ ਕਰਤੀ ਜੀ, ਲਓ ਜੀ ਮੈਂ ਜੀ ਉਹ ਬਣ ਗਿਆ ਅਨਿਲ ਕਪੂਰ ਨਾਇਕ ਫਿਲਮ ਵਾਲਾ, ਦੇਖੋ ਜੀ ਜਦੇ ਐਕਸ਼ਨ ਲੈ ਲਿਆ। ਸੱਚਾਈ ਤਾਂ ਇਹ ਹੈ ਕਿ ਜੇ ਤੁਹਾਡੇ ਰਾਜ ਦੇ 4 ਸਾਲ ਬੀਤਣ ਤੋਂ ਬਾਅਦ ਵੀ ਤੁਹਾਡੇ ਸਰਪੰਚ ਪੰਚ ਕਹਿ ਰਹੇ, ਵਿਰੋਧੀ ਨਹੀਂ ਕਹਿ ਰਿਹਾ, ਇਹਦਾ ਮਤਲਬ ਹਾਲਤ ਕਿੰਨੀ ਮਾੜੀ ਹੋਣੀ। ਸੋ ਇਸ ਚੀਜ਼ਾਂ ਨਾਲ ਵੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ 5ਵਾਂ ਪੁੱਤ ਵੀ ਚੜਾਈ ਕਰ ਗਿਆ ਸੁਲਤਾਨਪੁਰ ਲੋਧੀ ਵਾਲਾ ਜੀ ਜੀ, ਹੈ ਨਾ। ਤੇ ਇੱਥੋਂ ਅੰਦਾਜ਼ਾ ਲੱਗਦਾ ਕਿ ਪੰਜਾਬ ਦੀ ਸਥਿਤੀ ਕੀ ਹੈ, ਆਰਥਿਕ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ। ਸੋ ਇਸ ਲਈ ਫਿਰ ਲੋਕ ਪਿਛਾਂ ਨੂੰ ਮੁੜਦੇ ਨੇ। ਫਿਰ ਹੁਣ ਸੁਖਬੀਰ ਬਾਦਲ ਇਸ ਤਰੀਕੇ ਨਾਲ ਵੀ ਕਿ ਮੈਂ ਤਾਂ ਗੁਨਾਹ ਮੰਨ ਵੀ ਲਏ ਸੀ, ਜਿਹੜੇ ਕੀਤੇ ਨਹੀਂ ਉਹ ਜਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਦਾ ਅਸਰ ਕਿੰਨਾ ਜਾਂਦਾ ਇਹ ਦੇਖਣ ਵਾਲੀ ਗੱਲ। ਔਰ ਆਮ ਆਦਮੀ ਪਾਰਟੀ ਡਰਨ ਲੱਗੀ ਹੈ ਕਿ ਪਿਛਲੀ ਵਾਰ ਕਿਸਾਨਾਂ ਨੇ ਸਾਡਾ ਵੱਡਾ ਸਾਥ ਦਿੱਤਾ ਹੈ, ਐਕਚੁਅਲੀ ਸ਼ਾਇਦ ਪਿੰਡਾਂ 'ਚ ਸਾਡਾ ਪੈਰ ਧਰਾ ਨਾ ਹੋ ਪਾਵੇ। ਤੇ ਜੇ ਪਿੰਡਾਂ 'ਚ ਇਹਨਾਂ ਦਾ ਪੈਰ ਧਰਾ ਨਹੀਂ ਤੇ ਫਿਰ ਪਿੰਡਾਂ ਦੀ ਵੋਟ ਪਊਗੀ ਕਿਹਨੂੰ? ਕਿ ਬੀਜੇਪੀ ਨੂੰ ਪੈ ਜੂ, ਕਿ ਸਾਰੀ ਕਾਂਗਰਸ ਨੂੰ ਪੈ ਜੂ? ਉਹਦੇ ਵਿੱਚੋਂ ਅਕਾਲੀ ਦਲ ਨੂੰ ਦਿਖਦਾ ਫਿਰ ਸਾਡੇ ਕਹਿੰਦੀ ਮੁੜੂਗੀ ਸਾਡੀ ਰਿਪੋਰਟ। ਤੇ ਜੇ ਪੁਨਰ ਸਰਜੀਤ ਹੋ ਜਾਂਦਾ ਜਾਂ ਅੰਮ੍ਰਿਤਪਾਲ ਹੋਰਾਂ ਦੀ ਧਿਰ ਜੇ ਉਹ ਸਪੇਸ ਲੈ ਪਾਉਂਦੀ ਉਵੇਂ, ਤਾਂ ਸ਼ਾਇਦ ਫਿਰ ਸੁਖਬੀਰ ਬਾਦਲ ਕੰਨੀ ਘੱਟ ਮੁੜਦੇ। ਹੁਣ ਸੁਖਬੀਰ ਬਾਦਲ ਨੂੰ ਇਹ ਉਮੀਦ ਜ਼ਰੂਰ ਹੈ ਕਿ ਘੱਟੋ ਘੱਟ ਅਕਾਲੀ ਦਲ ਵਾਲੀ ਵੋਟ ਮੁੜ ਕੇ ਆ ਸਕਦੀ ਹੈ, ਕਿਉਂਕਿ ਤੈਅ ਵੋਟ ਹਮੇਸ਼ਾ ਉਹ ਹੁੰਦੀ ਹੈ ਜਿਹੜੀ 20% ਵੋਟ ਹੈ ਜਿਹੜੀ ਹਰ ਵਾਰ ਕਿਤੇ ਨਾ ਇੱਧਰ ਉੱਧਰ ਜਾਂਦੀਆਂ ਰਹਿੰਦੀਆਂ। ਅਸਲੀ ਫੈਸਲਾ ਉਹ ਕਰਦੀ ਹੈ। ਪਰ ਇਸ ਵਾਰ ਆਮ ਆਦਮੀ ਪਾਰਟੀ ਦਾ ਸਾਰਿਆਂ ਦੀ ਵੋਟ ਟੁੱਟ ਕੇ ਪਈ ਸੀ ਨਾ। ਬਿਲਕੁਲ, ਰਵਾਇਤੀ ਵੋਟਾਂ ਵੀ, ਪੱਕੀਆਂ ਵੋਟਾਂ ਵੀ ਪਾਰਟੀਆਂ ਟੁੱਟ ਕੇ ਪਈਆਂ ਨਾ। ਜੇ ਪਾਰਟੀ ਦਾ ਪੱਕਾ ਕੈਡਰ ਵੀ ਪਾਰਟੀਆਂ ਕੋਲ ਵਾਪਸ ਆ ਜਾਂਦਾ ਹੈ ਇਹ ਚੀਜ਼ਾਂ ਨੂੰ ਅਣਦੇਖੀ ਕਰਕੇ ਕਿ ਕਿਹਨੇ ਕੀ ਕਰਾਇਆ ਕੀ ਨਹੀਂ, ਫਿਰ ਉਹਦੇ ਨਾਲ ਵੀ ਅਕਾਲੀ ਦਲ ਪਹਿਲਾਂ ਦੇ ਮੁਕਾਬਲੇ ਮਜ਼ਬੂਤ ਹੋਏਗਾ।